ਚਾਈਨਾ ਦੇ ਬਾਬਤ ਦੱਸਦੇ ਜਾਈਏ, ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਆ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਚਾਈਨਾ ਦੇ ਉੱਤੇ ਜਿਹੜਾ 145% ਟੈਰਿਫ ਲਾਇਆ ਗਿਆ ਆ, ਉਸ ਨੂੰ ਘਟਾਇਆ ਜਾਊਗਾ। ਉਹਨਾਂ ਨੇ ਇਹ ਕਿਹਾ, ਇਹਦਾ ਮਤਲਬ ਇਹ ਨਹੀਂ ਵੀ ਉਹਨੂੰ ਜਿਹੜਾ ਜ਼ੀਰੋ ਕਰ ਦਿੱਤਾ ਜਾਊਗਾ, ਪਰ 145% ਇਜ਼ ਵੈਰੀ ਹਾਈ ਐਂਡ ਇਟ ਵੋਂਟ ਬੀ ਦੈਟ ਹਾਈ। ਇਹ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਆਪਣੇ ਓਵਲ ਆਫਿਸ ਦੇ ਵਿੱਚ ਰਿਪੋਰਟਰਸ ਨੂੰ ਆਪਣੀ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਹੈਗੀ ਆ। ਵਾਈਟ ਹਾਊਸ ਦੇ ਸਪੋਕਸਮੈਨ ਕੁਸ਼ ਦੇਸਾਈ ਜੋ ਆ, ਉਹਨਾਂ ਨੇ ਵੀ ਇਹ ਕਿਹਾ ਆ ਵੀ ਇਹ ਯੂਨੀਲੇਟਰਲੀ ਨਹੀਂ ਹੋਊਗਾ। ਸੋ ਚਾਈਨਾ ਵਾਲਿਆਂ ਨੂੰ ਨੈਗੋਸ਼ੀਏਟ ਕਰਨਾ ਪਊਗਾ। ਸੋ ਇਸ ਖਬਰ ਤੋਂ ਇਹ ਲੱਗਦਾ ਹੈ ਵੀ ਚਾਈਨਾ ਦੇ ਨਾਲ ਵੀ ਕੋਈ ਨੈਗੋਸ਼ੀਏਸ਼ਨ ਟਰੰਪ ਐਡਮਿਨਿਸਟ੍ਰੇਸ਼ਨ ਦੀ ਟੈਰਿਫਸ ਨੂੰ ਲੈ ਕੇ ਚੱਲ ਰਹੀ ਹੈਗੀ ਆ। ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਲੀਅਰਲੀ ਕਿਹਾ ਆ ਵੀ ਚਾਈਨਾ ਨੂੰ ਡੀਲ ਬਣਾਉਣੀ ਪਊਗੀ USA ਦੇ ਨਾਲ। ਤੇ ਟੈਰਿਫ ਦੇ ਮਾਮਲੇ ਦੇ ਵਿੱਚ ਸੋ ਟਿਕਟੋਕ ਵਾਲਾ ਵੀ ਇੱਕ ਬਹੁਤ ਵੱਡਾ ਮਸਲਾ ਹੈਗਾ ਵੀ ਉਹ ਚੱਲੂਗੀ ਕੰਪਨੀ ਜਾਂ ਬੰਦ ਹੋਊਗੀ। ਸੋ ਕਈ ਹੋਰ ਮੁਲਕ ਜਿਹੜੇ ਆ ਆਲਰੇਡੀ ਟੈਰਿਫ ਦੇ ਮਾਮਲੇ ਦੇ ਵਿੱਚ ਜਿਹੜੀ ਗੱਲਬਾਤ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਕਰ ਰਹੇ ਹੈਗੇ ਆ। ਚਾਈਨਾ ਦੇ ਮਾਮਲੇ ਦੇ ਵਿੱਚ ਸਭ ਤੋਂ ਪਹਿਲਾਂ 34% ਟੈਰਿਫ ਲਾਏ ਗਏ ਸੀ, ਜਿਸ ਨੂੰ ਵਧਾ ਕੇ 145% ਕਰ ਦਿੱਤਾ ਗਿਆ ਸੀਗਾ। ਉਸ ਤੋਂ ਬਾਅਦ ਸਟਾਕ ਮਾਰਕੀਟ ਦਾ ਜੋ ਹਾਲ ਹੋਇਆ ਉਹ ਤੁਹਾਨੂੰ ਪਤਾ ਹੀ ਆ। ਸੋ ਅੱਜ ਇੱਕ ਤਾਂ ਇਹ ਸਟੇਟਮੈਂਟ ਉਹਨਾਂ ਨੇ ਜਾਰੀ ਕੀਤੀ ਟੈਰਿਫ ਦੇ ਮਾਮਲੇ 'ਚ, ਤੇ ਦੂਜੀ ਜਿਹੜੀ ਸਟੇਟਮੈਂਟ ਆ ਉਹਨਾਂ ਨੇ ਜਰੋਮੀ ਪਾਵਲ ਜੋ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਆ ਉਹਦੇ ਸੰਬੰਧ ਦੇ ਵਿੱਚ ਜਾਰੀ ਕੀਤੀ ਕਿ ਨਹੀਂ, ਮੇਰਾ ਕੋਈ ਜਿਹੜਾ ਜਰੋਮੀ ਪਾਵਲ ਨੂੰ ਹਟਾਉਣ ਦਾ ਜਿਹੜਾ ਇਰਾਦਾ ਨਹੀਂ ਹੈਗਾ। ਸੋ ਟੋਨ ਥੋੜੀ ਜਿਹੀ ਉਹਨਾਂ ਨੇ ਜਿਹੜੀ ਚੇਂਜ ਕੀਤੀ ਆ, ਉਹਦੇ ਕਰਕੇ ਅੱਜ ਜਿਹੜੀ ਸਟਾਕ ਮਾਰਕੀਟ ਆ ਉਹ ਕਾਫੀ ਉੱਪਰ ਗਈ ਹੈ ਜੀ। ਲੋਕੀ ਤਾਂ ਕਹਿਣ ਨੂੰ ਇਹ ਵੀ ਕਹਿਣਗੇ ਵੀ ਯਾਰ ਸਾਈਕਲ ਦਾ ਵੀ ਸਟੈਂਡ ਜ਼ਿਆਦਾ ਹੁੰਦਾ। ਟਰੰਪ ਹੁਣੀ ਲਾ ਕੇ ਟੈਰਿਫ ਦੇ ਨਾਲ ਜਿਹੜਾ ਉਹ ਹਟਾਉਣ ਦੀ ਗੱਲ ਕਰ ਰਹੇ ਆ। ਇਹ ਵੀ ਚੀਜ਼ ਜਿਹੜੀ ਉਹ ਚੱਲ ਰਹੀ ਸੀ ਨਾ ਵੀ ਚਾਈਨਾ ਵਾਲੇ। ਪਰ ਆ ਜਿਹੜੀ ਤੁਸੀਂ ਨਾ ਰਾਜਕਨਵੀਰ ਸਿੰਘ ਜੀ ਸਟੇਟਮੈਂਟ ਦਿੱਤੀ ਆ ਨਾ ਸਟੈਂਡ ਵਾਲੀ, ਇਸ ਸਟੇਟਮੈਂਟ ਦੇ ਬੇਸ ਦੇ ਉੱਤੇ ਕਹਿੰਦੇ ਵੀ ਅਮਰੀਕਨ ਸਿਟੀਜ਼ਨ ਨੂੰ ਵੀ ਜਿਹੜੀ ਆ ਡਿਪੋਰਟ ਕੀਤਾ ਜਾ ਸਕਦਾ। ਇਹ ਆਪਾਂ ਖਬਰ ਸਾਂਝੀ ਕਰਾਂਗੇ ਤੁਹਾਡੇ ਨਾਲ। ਇਹ ਟਰੰਪ ਨੂੰ ਇਹ ਕਹਿੰਦੇ ਵੀ ਜਿਹੜੇ US ਦੇ ਸਿਟੀਜ਼ਨ, ਜੇ ਟਰੰਪ ਪਾਲਿਸੀਜ਼ ਨੂੰ ਉਹਨੂੰ ਜਿਹੜਾ ਆ ਵਿਰੋਧ ਕਰੂਗੇ ਤਾਂ ਤੁਹਾਡੇ ਤੇ ਵੀ ਐਕਸ਼ਨ ਲਿਆ ਜਾਊਗਾ। ਚਲੋ ਠੀਕ ਆ ਜੀ, ਆ ਜਾਣਾ ਚਾਹੀਦਾ ਉਹਨਾਂ ਨੂੰ, ਪਤਾ ਲੱਗ ਜਾਊਗਾ ਵੀ ਕਿਸ ਹਿਸਾਬ ਦੇ ਨਾਲ ਚੱਲਦੇ ਆ। ਪਰ ਹੁਣ ਤੁਸੀਂ ਦੇਖੋ ਵੀ ਇਹ ਸਟੈਂਡ ਕੀ ਜਿਹੜਾ ਚੀਜ਼ ਦੇ ਵਿੱਚ ਰਹਿ ਗਿਆ। ਸਵੇਰੇ ਲਾ ਕੇ ਸ਼ਾਮੀ ਟੈਰਿਫ ਵਾਪਸ ਕਰ ਲੈਣੇ। ਚਾਈਨਾ ਨੇ ਜਿਹੜੀ ਲਾਮਬੰਦੀ ਜਿਹੜੀ ਸ਼ੁਰੂ ਕੀਤੀ ਆ, ਕੱਲ ਵੀ ਆਪਾਂ ਜਿਹੜੀ ਉਹ ਖਬਰ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਸ਼ੀ ਜਿਨਪਿੰਗ ਆ ਬਾਕੀ ਮੁਲਕਾਂ ਦੇ ਨਾਲ ਉੱਧਰ ਗੱਲਬਾਤ ਕਰ ਰਿਹਾ, ਦੌਰੇ ਵੀ ਜਿਹੜਾ ਉਹ ਕਰ ਰਿਹਾ। ਇਹ ਦੂਜੇ ਮੁਲਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਤੁਸੀਂ ਅਮਰੀਕਾ ਦੀ ਇਸ ਡੰਡੇ ਤੋਂ ਜਿਹੜਾ ਉਹ ਡਰੋ ਨਾ, ਵੀ ਇਹਦੇ ਨਾਲ ਜਿਹੜਾ ਟ੍ਰੇਡ ਦੇ ਵਿੱਚ ਜਿਹੜੀਆਂ ਤੁਹਾਨੂੰ ਇਹ ਬਾਂਹ ਮਰੋੜ ਰਹੇ ਆ, ਤੁਸੀਂ ਉਹਦੇ ਕਰਕੇ ਕਿਤੇ ਗਲਤ ਸਮਝੌਤੇ ਜਿਹੜੇ ਉਹ ਨਾ ਕਰ ਰਹੇ ਹੋ। ਤੇ ਹੁਣ ਜਿਹੜੇ ਟਰੰਪ ਹੋਣੀ ਆ, ਟਰੰਪ ਐਡਮਿਨਿਸਟ੍ਰੇਸ਼ਨ, ਵਾਈਟ ਹਾਊਸ ਆ, ਉਹ ਇਹ ਖੁਦ ਕਹਿ ਰਹੇ ਆ ਵੀ ਟ੍ਰੇਡ ਵਾਰ ਨੂੰ ਡੀਐਸਕੇਲੇਟ ਕਰਨ ਦੇ ਲਈ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਉਹ ਸਲੈਸ਼ ਕਰਨ ਦੇ ਲਈ ਰੈਡੀ ਆ। ਹੁਣ ਉਹਦਾ ਲੋਕਾਂ ਦੇ ਲਈ ਬੜੀ ਮੁਸ਼ਕਲ ਆ ਜਿਹੜੇ ਇਹਨਾਂ ਪਾਲਿਸੀਜ਼ ਨੂੰ ਕੱਲ ਤੱਕ ਬਿਲਕੁਲ ਠੀਕ ਜਿਹੜੇ ਉਹ ਠਹਿਰਾ ਰਹੇ ਸੀ। ਅੱਜ ਜਦ ਹੁਣ ਉਹਨਾਂ ਨੇ ਟਰਨ ਮਾਰਿਆ ਆ ਤੇ ਅੱਜ ਉਸ ਨੂੰ ਵੀ ਜਿਹੜਾ ਉਹਨਾਂ ਨੂੰ ਠੀਕ ਜਿਹੜਾ ਉਹ ਠਹਿਰਾਉਣਾ ਜਿਹੜਾ ਉਹ ਪਊਗਾ। ਸੋ ਉਹਦੇ ਲਈ ਵੀ ਕਾਫੀ ਖਾਸਾ ਜਿਹੜਾ ਉਹ ਮੁਸ਼ਕਲ ਦਾ ਸਬੱਬ ਜਿਹੜਾ ਉਹ ਬਣ ਜਾਂਦਾ। ਹਾਂ, ਟਰਨ ਸਪਿਨ ਕਰਨਾ ਉਹਨਾਂ ਨੂੰ ਆਉਂਦਾ ਹੈ, ਉਹਨਾਂ ਨੇ ਕਾਰੀ ਜਿਹੜਾ ਉਹ ਲੈਣਾ ਆ। ਪਰ ਓਵਰਆਲ ਐਡਮਿਨਿਸਟ੍ਰੇਸ਼ਨ ਦੀ ਇਹ ਸਾਰੀਆਂ ਚੀਜ਼ਾਂ ਕਿੱਤਿਆਂ ਦੇ ਨਾਲ ਕੀ ਜਿਹੜੀ ਇੱਕ ਬੁੱਕਤ ਕਹਿ ਲਓ ਜਾਂ ਕੀ ਇੱਕ ਜਿਹੜਾ ਚਿਹਰਾ ਆ ਉਹ ਰਹਿ ਜਾਂਦਾ ਆ। ਇਹ ਚੀਜ਼ ਜ਼ਰੂਰ ਜਿਹੜੀ ਉਹ ਦੇਖਣ ਵਾਲੀ ਆ। ਬਾਕੀ ਚਲੋ ਇਹਨਾਂ ਨੇ ਡਰਾਉਣ ਵਾਲਾ ਕੰਮ ਇੰਡੀਆ ਵਾਲੇ ਵੀ ਕਰਦੇ, ਜੇ ਇਹ ਵੀ ਕਰ ਲੈਣਗੇ ਤਾਂ ਕੀ ਹੋ ਗਿਆ, ਇਹ ਤਾਂ ਕੰਮ ਚੱਲੀ ਹੋਈ ਜਾਣਾ ਆ। ਆਪਾਂ ਤਾਂ ਉਹੀ ਗੱਲ ਕਹਿਣੀ ਆ ਜੋ ਆਪਾਂ ਨੂੰ ਜਿਹੜੀ ਠੀਕ ਲੱਗਦੀ ਆ, ਜਿਹੜੀ ਚੀਜ਼ ਸਹੀ ਜਿਹੜੀ ਉਹ ਹੈਗੀ ਆ। ਸੋ ਇਹ ਜਿਹੜਾ ਐਕਸਪ੍ਰੈਸ਼ਨ ਹੈ ਇਸ ਟਾਈਮ ਜਿਹੜੇ ਅਗਰੈਸਿਵ ਮੂਵ ਵਾਈਟ ਹਾਊਸ ਨੇ ਪਹਿਲਾਂ ਜਿਹੜੇ ਉਹ ਕੀਤੇ ਸੀਗੇ, ਉਹ ਉਸ ਤੋਂ ਹੁਣ ਹੌਲੀ ਹੌਲੀ ਉਹਨਾਂ ਨੂੰ ਪੈਰ ਪਿੱਛੇ ਜਿਹੜੇ ਉਹ ਖਿੱਚਣੇ ਨਾਲ ਪੈ ਰਹੇ ਆ। ਟਰੰਪ ਹੁਣਾਂ ਨੂੰ ਲੱਗਦਾ ਸੀਗਾ ਵੀ ਸ਼ਾਇਦ ਉਹ ਘੂਰੀ ਵੱਟ ਕੇ ਜਾਂ ਟੈਰਿਫ ਦੇ ਡਰ ਖੁਣੋਂ ਸਾਰੇ ਮੁਲਕਾਂ ਨੂੰ ਲੱਤ ਥੱਲੋਂ ਦੀ ਲੰਘਾ ਲੈਣਗੇ। ਸਾਰੇ ਇੰਡੀਆ ਵਰਗੇ ਵੀ ਨਹੀਂ ਹੁੰਦੇ, ਕੁਛ ਜਿਹੜੇ ਉਹ ਮੋਹਰੇ ਅੜ ਵੀ ਜਾਂਦੇ ਆ। ਪਰ ਇਹਦੇ ਨਾਲ ਚੀਨ ਦੇ ਨਾਲ ਸਮਝੌਤਾ ਕਰਕੇ ਕੀ ਹੁਣ ਇੱਕ ਪਾਸੇ ਪੁਤਿਨ ਦੇ ਨਾਲ ਵੱਖਰੇ ਢੰਗ ਦੀ ਯਾਰੀ ਆ, ਦੂਜੇ ਪਾਸੇ ਸ਼ੀ ਜਿਨਪਿੰਗ ਦੇ ਨਾਲ ਵੀ ਕਹਿੰਦੇ ਵੀ ਮੇਰੀ ਉਦੋਂ ਉਹ ਫਰੈਂਡ ਤਾਂ ਮੇਰਾ ਉਹ ਗੁੱਡ ਹੈਗਾ ਆ। ਹੁਣ ਇੱਧਰੋਂ ਵੀ ਉਹ ਲਾਮਬੰਦੀ ਕਰ ਰਹੇ ਆ। ਕੀ ਆਪਸ ਦੇ ਵਿੱਚ ਇਹਨਾਂ ਨੂੰ ਤੋੜਨ ਦਾ ਜਿਹੜਾ ਨੀਤੀ ਆ
ਟਰੰਪ ਹੁਣਾਂ ਦੀ ਇਹ ਸਾਰੀਆਂ ਚੀਜ਼ਾਂ ਦੇ ਕਰਕੇ ਜਿਹੜੀਆਂ ਉਹ ਚੱਲ ਰਹੀਆਂ ਆ। ਕਿਤੇ ਟਰੰਪ ਹੁਣੀ ਥਿੰਕ ਆਊਟ ਲਾਊਡ ਤੇ ਨਹੀਂ ਕਰਦੇ ਵੀ ਜੋ ਸੋਚੀ ਜਾਂਦੇ ਉਹੀ ਉੱਚੀ ਜਿਹੜਾ ਉਹ ਬੋਲ ਦਿੰਦੇ ਆ ਤੇ ਕਰਕੇ ਬਾਅਦ ਦੇ ਵਿੱਚ ਦੇਖਦੇ ਆ ਵੀ ਇਸ ਦਾ ਕੀ ਅਸਰ ਜਿਹੜਾ ਪਊਗਾ। ਪਰ ਜਿਹੜੀ ਮੁੱਖ ਤੌਰ ਦੇ ਉੱਤੇ ਹਰਜੋਤ ਸਿੰਘ ਜੀ ਗੱਲ ਇਸ ਦੇ ਵਿੱਚ ਇਹ ਰਹੀ ਹੈ, ਤੁਸੀਂ ਕੱਲ ਵੀ ਨਿਊਜ਼ ਜਿਹੜੀ ਉਹ ਸ਼ੇਅਰ ਕੀਤੀ ਸੀ ਵੀ ਸਮਾਲ ਬਿਜ਼ਨਸਿਸ ਇਹਦੇ ਕਰਕੇ ਬਹੁਤ ਜ਼ਿਆਦਾ ਜਿਹੜੇ ਉਹ ਹਰਟ ਹੋਣੇ ਆ। ਤੇ ਆਈ ਥਿੰਕ ਉਹ ਆਵਾਜ਼ ਕਿਤੇ ਨਾ ਕਿਤੇ ਟਰੰਪ ਦੇ ਕੰਨ ਤੱਕ ਪਹੁੰਚੀ ਆ ਤੇ ਉਹਨਾਂ ਨੂੰ ਇਹ ਲੱਗ ਰਿਹਾ ਵੀ ਜੇ ਭਾਈ ਅੱਗੇ ਇਕਨੋਮੀ ਦਾ ਮੰਦਾ ਹਾਲ ਆ ਤੇ ਇੰਨੇ ਡਰ ਦੇ ਨਾਲ ਦੁਨੀਆ ਜਿਹੜੀ ਉਹ ਬਾੜੀ ਚੱਲਦੀ ਨਹੀਂ ਤੇ ਜਿੰਨਾ ਦੱਬੂਗੇ ਓਨਾ ਜ਼ਿਆਦਾ ਜਿਹੜਾ ਉਹ ਰੌਲਾ ਤੇ ਓਨਾ ਜ਼ਿਆਦਾ ਬਵਾਲ ਜਿਹੜਾ ਉਹਨਾਂ ਦੇ ਉਲਟ ਜਿਹੜਾ ਉਹ ਪੈਣਾ ਆ। ਮਿਡ ਟਰਮ ਇਲੈਕਸ਼ਨਾਂ ਵੀ ਆਉਣੀਆਂ, ਕਾਫੀ ਕੁਛ ਜਿਹੜਾ ਉਹਨਾਂ ਨੂੰ ਉਹ ਦੇਖਣਾ ਜਿਹੜਾ ਉਹ ਪੈਣਾ ਆ ਤੇ ਇਕਨੋਮੀ ਸਲੋ ਡਾਊਨ ਹੋਣ ਤੋਂ ਜਿਹੜਾ ਉਹ ਡਰਦੇ ਆ। ਇਹਨਾਂ ਦੇ ਜਿਹੜੇ ਜੁਮਲੇ ਸੀ, ਵਾਅਦੇ ਸੀਗੇ, ਉਹ ਧਰੇ ਤਰ੍ਹਾਂ ਹੀ ਰਹਿ ਗਏ। ਆਉਂਦੇ ਹੀ ਕਹਿੰਦੇ ਵੀ ਐਗਜ਼ੈਕਟਿਵ ਆਰਡਰ ਜਾਰੀ ਕਰਨ ਦੇ ਨਾਲ ਦੇਖੋ ਕੋਈ ਚੀਜ਼ ਦੀ ਕੀਮਤ ਘਟੀ, ਇਦਾਂ ਘਟਦੀਆਂ ਨਹੀਂ ਹੁੰਦੀਆਂ। ਸੋ ਸਪਲਾਈ ਐਂਡ ਡਿਮਾਂਡ ਪਾਲਿਸੀਜ਼, ਟ੍ਰੇਡ, ਬਹੁਤ ਕੁਛ ਜਿਹੜਾ ਉਸ ਦੇ ਵਿੱਚ ਜਿਹੜਾ ਉਹ ਨਾਲ ਦੇਖਣਾ ਜਿਹੜਾ ਉਹ ਪੈਂਦਾ ਆ। ਇਹਦੇ ਵਿੱਚ ਹੁਣ ਜਿਹੜਾ ਇੱਕ ਇਹਨਾਂ ਨੇ ਕਹਿ ਸਕਦੇ ਆ ਵੀ ਪਹਿਲਾਂ ਜਿਹੜਾ ਹੁਣ ਝੁਕਣ ਦਾ ਜਿਹੜਾ ਇੱਕ ਸਬੱਬ ਆ ਜਾਂ ਬਿਆਨ ਆ ਉਹ ਅਮਰੀਕਾ ਦੇ ਦੁਆਰਾ ਜਿਹੜਾ ਉਹ ਆਇਆ ਆ ਚੀਨ ਨੂੰ ਜਿਹੜਾ ਉਹ ਲੈ ਕੇ। ਸੋ ਇਹਨਾਂ ਨੂੰ ਉਮੀਦ ਨਹੀਂ ਸੀ ਵੀ ਚੀਨ ਇਸ ਤਰੀਕੇ ਦੇ ਨਾਲ ਅੜ ਜਾਊਗਾ ਇਹਨਾਂ ਦੇ ਮੂਹਰੇ, ਤੇ ਹੁਣ ਅੜਨ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਲੱਗ ਰਿਹਾ ਵੀ ਭਾਈ ਭਲਾਈ ਸ਼ਾਇਦ ਇਸੇ ਦੇ ਵਿੱਚ ਆ ਵੀ ਆਪਾਂ ਥੋੜਾ ਬਹੁਤਾ ਇਸ ਦੇ ਵਿੱਚ ਨਰਮੀ ਜਿਹੜੀ ਉਹ ਦਿਖਾਈਏ। ਓਵਰਆਲ ਇਸ ਦਾ ਇਵੈਂਚੁਅਲੀ ਫਿਊਚਰ ਦੇ ਵਿੱਚ ਕੀ ਅਸਰ ਜਿਹੜੇ ਉਹ ਪੈਣਗੇ ਇਹ ਦੇਖਣ ਵਾਲੀ ਗੱਲ ਆ। ਤੇ ਪ੍ਰੈਜ਼ੀਡੈਂਟ ਟਰੰਪ ਤੇ ਉਹਨਾਂ ਦੇ ਐਡਵਾਈਜ਼ਰ ਨੂੰ ਵੀ ਜਿਹੜੀ ਇਹ ਸਲਾਹ ਜ਼ਰੂਰ ਸਾਰੇ ਲੋਕਾਂ ਨੂੰ ਦੇਣੀ ਚਾਹੀਦੀ ਆ ਵੀ ਇਦਾਂ ਦੇ ਤੱਤੇ ਕਦਮ ਚੱਕਣ ਤੋਂ ਪਹਿਲਾਂ ਮਾੜਾ ਜਿਹਾ ਉਹਨਾਂ ਨੂੰ ਸੋਚਣ ਦੇ ਲਈ ਜਿਹੜਾ ਜਾਂ ਉਹਨਾਂ ਨੂੰ ਸਮਝਾਇਆ ਜਾਵੇ ਵੀ ਕੀ ਕੁਛ ਜਿਹੜਾ ਉਹ ਇਹਦੇ ਕਰਕੇ ਨਾਲ ਹੋ ਸਕਦਾ ਹੁੰਦਾ ਹੈ।